लेंदे पंजाब के शहर फैसलाबाद जिन्हों कदे लायलपुर भी आख्या जाता सी, बड़ा तारीखी शहर है। इस शहर च वड़दियां ही अब्दुल्लापुर का पुल उतरदे ही तुहानूं सज्जी साइड ते इस शहर की सब तो मशहूर सौगात हाशम हलीम नज़र आएगा। की वजह है कि पिछले 60 साल तो एक फुटपाथ के उत्ते मणा के हिसाब नाल विकण वाला यह हलीम लोगों के मूँह नहीं लगता। आओ तुहानूं असीं नाज़रीन मिडल ईस्ट तो शुरू वाला यानी कि अरब की रेसिपी सी हलीम तो पंजाब च किवें वड़िया। छठा बादशाह सी सऊदी अरेबिया का UAE का जिदे ये रवायत चली। फिर हैदराबाद तो पार्टीशन होके पंजाब दे विच हलीम किवें वड़िया ये नहीं कोई पता नहीं, ये कोई तारीख नहीं मालूम हैगी। लेकिन असी इस टाइम हाशम हलीम तो मौजूद हाँ। तो जिस तरह मैं तुहानूं इंट्रो च दस्सिया हैगा सी कि एक फुटपाथ के उपर जिहड़ा हैगा वो माशाअल्लाह डेली जिहड़ा हैगा मना के हिसाब नाल हलीम विकदा है। साडे नाल इस दुकान के ओनर मौजूद ने, असीं उन्हां नाल गल करदे हां। हाँ जी, अस्सलाम वालेकुम, की हाल चाल ने? ठीक है जनाब। अच्छा, सब तो पहला तुसीं मैनूं दसो कि कित्थों शुरू कीता सी काम? शुरू मेरे बाप दादा करते आए ते उस तो बाद मेरे वाले साहब वो स्टेशन ते लांदे सी। मेरे वाले साहब ने लैदा बना लिया निज़ाम आस्ता आस्ता। उस तो बाद मैं वाले साहब तो बाद मैं आ गया ते हुण मैं ही चली जाना। तकरीबन 1992 का मैं इत्थे आप फ्लोर है। 1992 तो तुसीं कर रहे जी। अच्छा, हाशम तुहाडा नाम है? जी जी सर। ते ये पहले नाम ही हाशम ही सी हलीम दा? नहीं, शुरू तो हाशम अली शुरू तो ही? ਇਹਦੀ ਕੀ ਵਜ੍ਹਾ ਹੈ ਤੁਹਾਡੇ ਨਾਮ ਤੇ वाले ਕਿਉਂ? साहब ने या वालदा ने रखा। ਤੇ ਇਹ ਕੀ ਖਾਸੀਅਤ ਹੈ ਕਿ ਵੱਡੇ ਵੱਡੇ ਰੈਸਟੋਰੈਂਟ ਸਾਨੂੰ ਨਜ਼ਰ ਆਉਂਦੇ ਨੇ ਉਹ ਵੀ ਇਸ ਲੈਵਲ ਦਾ ਹਲੀਮ ਜਿਹੜਾ ਹੈਗਾ ਨਹੀਂ ਬਣਾਉਂਦੇ ਹੈਗੇ, ਲੇਕਿਨ ਤੁਸੀਂ ਇੱਕ ਛੋਟੀ ਜਿਹੀ ਜਗ੍ਹਾ ਤੇ ਵੀ ਜਿਹੜਾ ਹੈਗਾ ਇੱਕ ਫੁੱਟਪਾਥ ਦੇ ਉੱਤੇ ਵੀ ਜਿਹੜਾ ਹੈਗਾ ਡੇਲੀ ਜਿਹੜਾ ਹੈਗਾ ਹਜ਼ਾਰਾਂ ਲੋਕ ਖਾ ਰਹੇ ਨੇ। ਇਹਦੀ ਵਜ੍ਹਾ ਕੀ ਹੈ? ਇਹ 'ਚ ਕੀ ਖਾਸੀਅਤ ਹੈ? वजह म्यार है जनाब। म्यार है, प्यार मुहब्बत है। प्यार मुहब्बत है, म्यार है। ਇਹਦੇ ਵਿੱਚ अच्छी म्यारी चीज़ां पैंदियां सारियां। ਮਸਲਨ ਕਿਹੜੀਆਂ ਕਿਹੜੀਆਂ? मसलन हो गया जो हो गए गंदम ਅੱਛਾ ते अपना जाफरान दालां दूलां वगैरह गोश्त चिकन से तैयार शुदा। ਅੱਛਾ, ਇਹ ਰੈਸਪੀ ਜਿਹੜੀ ਹੈਗੀ ਹੈ ਕੋਈ ਵੀ ਲੇਕਿਨ ਚੰਗਾ ਕੁੱਕ ਹੁੰਦਾ ਨਾ ਉਹ ਆਪਣੀ ਰੈਸਪੀ ਨਹੀਂ ਦੱਸਦਾ ਹੁੰਦਾ, ਲੇਕਿਨ ਇਹ ਰੈਸਪੀ ਕੌਣ ਕਰਦਾ ਹੈ, ਕੌਣ ਬਣਾਉਂਦਾ मेरी ਹੈ? वालदा माशाअल्लाह। वालद बनाते माशाअल्लाह ਹਾਲੇ तक हाले तक। सही अल्लाह ताला यादी करे उन्होंने। जी जी। ਤੇ ਕੋਈ ਉਹਨੂੰ ਟ੍ਰਾਂਸਫਰ ਕਰ ਰਹੇ ਹੋ ਆਪਣਾ ਇਲਮ ਕਿਸੇ ਹੋਰ ਨੂੰ, ਕਿਸੇ ਨੂੰ ਸਿਖਾ ਰਹੇ ਹੋ? ਸਾਰੇ ਜ਼ਾਹਰ ਗੱਲ ਹੈ ਕਿ ਬੱਚਿਆਂ ਨੂੰ ਸਿਖਾਉਂਦੇ ਹੀ ਆ ਮਾਂ ਪਿਓ ਕਿ ਸਾਡੇ ਤੋਂ ਬਾਅਦ ਕੌਣ ਹੈ ਕੌਣ ਨਹੀਂ। ਤੇ ਕਿਸ ਤਰ੍ਹਾਂ ਦੇ ਮੋਸਟਲੀ ਤੁਹਾਡੇ ਕੋਲ ਗਾਹਕ ਆਉਂਦੇ ਹੈਗੇ ਨੇ? ਆਪੇ ਸਟੂਡੈਂਟਸ ਜ਼ਿਆਦਾ ਆਉਂਦੇ ਨੇ? ਸਾਹਮਣੇ ਹੀ ਆ ਫੈਮਲੀਆਂ ਜਿੰਮੇ ਵਾਲੇ ਨੇ ਬਹੁਤ ਆਉਂਦੀਆਂ ਨੇ। ਹੁਣ ਤੁਸੀਂ ਜਦੋਂ ਦੇ ਆਏ ਸੀ ਮਾਸ਼ਾਅੱਲਾ ਦੇਖ ਖੁੱਲ੍ਹਦੀ ਹੁਣ ਦੇਖ ਲਓ ਖਤਮ ਵੀ ਹੋ ਗਈ ਹੈ ਮਾਸ਼ਾਅੱਲਾ। ਤੇ ਹੁਣ ਤੱਕ ਤੁਸੀਂ ਦੱਸ ਰਹੇ ਹੋ ਕਿ 1992 ਤੋਂ ਤੁਸੀਂ ਕਰ ਰਹੇ ਹੋ ਆਜਮ ਭਾਈ, ਤੇ 1992 ਤੋਂ ਲੈ ਕੇ ਹੁਣ ਤੱਕ ਉਹ ਸੇਮ ਟੇਸਟ ਹੀ ਹੈਗਾ ਜੀ? ਅੱਲਾ ਦੇ ਹੁਕਮ ਨਾਲ ਕੋਈ ਫਰਕ ਨਹੀਂ ਪਿਆਰ ਨਹੀਂ, ਕੋਈ ਫਰਕ ਨਹੀਂ। ਪਹਿਲੇ ਜਦੋਂ ਸ਼ੁਰੂ ਜੇ ਬੀਫ ਦਾ ਤਿਆਰ ਕਰੀਦਾ ਸੀ ਉਹਨਾਂ ਦਾ ਗੋਸ਼ਤ ਠੀਕ ਨਹੀਂ ਆਉਂਦਾ ਸੀ, ਪਾਣੀ ਵਾਲਾ ਲਾ ਗਿਆ। ਫਿਰ ਚਿਕਨ ਇਸਤੇਮਾਲ ਕੀਤਾ, ਚਿਕਨ ਦਾ ਮਾਸ਼ਾਅੱਲਾ ਠੀਕ ਹੈ। ਅੱਛਾ, ਜ਼ਿਆਦਾਤਰ ਨਾ ਸਾਡੇ ਪੰਜਾਬ ਦੇ ਵਿੱਚ ਜਾਂ ਵੈਸੇ ਵੀ ਓਵਰਆਲ ਵੀ ਦੇਖਿਆ ਜਾਵੇ ਤੇ ਲੋਕੀ ਜਿਹੜੇ ਹੈਗੇ ਨਾ ਉਹ ਬਾਹਰ ਦੇ ਖਾਣੇ ਖਾਣ ਤੋਂ ਜਿਹੜਾ ਇਜਤਨਾਬ ਕਰਦੇ, ਕਹਿੰਦੇ ਯਾਰ ਬਾਹਰ ਦਾ ਖਾਣਾ ਨਹੀਂ ਖਾਣਾ ਚਾਹੀਦਾ, ਲੇਕਿਨ ਇਹ ਲੱਗਦਾ ਸਿਹਤ ਅਫਜ਼ਾ ਹੁੰਦੀ ਦੀ ਨਿਸ਼ਾਨੀ ਇਹੀ ਹੈਗੀ। ਜਿੰਨਾ ਮਰਜ਼ੀ ਖਾ ਲੈਣ ਕਿਸੇ ਤੇ ਜਲਨ ਨਹੀਂ ਹੋਏਗੀ, ਉਹ ਹਿਸਾਬ ਨਾਲ ਬਣਾਈਦਾ। ਪਰ ਕੋਈ ਮਿਰਚਾਂ ਤੇਜ਼ ਨਹੀਂ, ਕੋਈ ਜਿਹੜਾ ਮਰਜ਼ੀ ਖਾ ਲੈ। ਤੇ ਅੱਛਾ, ਤੁਹਾਡੇ ਮਾਸ਼ਾਅੱਲਾ ਇਸ ਕੰਮ ਦੀ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਲੱਗਿਆ ਹੈਗਾ। ਸਲਾਦ ਵਾਲਾ ਹੈ, ਲੱਸੀ ਵਾਲਾ ਹੈ, ਹੋਰ ਸਾਰੇ ਕਿੰਨੇ ਤੁਹਾਡੇ ਕੋਲ ਮੁਲਾਜ਼ਮ ਕੰਮ ਕਰਦੇ ਨੇ? ਮੁਲਾਜ਼ਮ ਸਾਡੇ ਕੋਲ ਹਨ 10-12 ਮੁਲਾਜ਼ਮ ਮੇਰੇ ਕੋਲ ਨੇ। ਉਹਨਾਂ ਦੇ ਲੈਦਾ ਨੇ ਮੇਰੇ 10-12 ਮੁਲਾਜ਼ਮ। ਤਕਰੀਬਨ ਵਾਵਾ ਦੇਰ ਦੇ ਕੰਮ ਕਰਨ ਦੇ। ਛੋਟੇ ਛੋਟੇ ਆਏ ਸੀ ਮੇਰੇ ਜਿੱਦਾਂ ਮੈਂ ਆਇਆ ਸੀ, ਮੈਂ 5ਵੀਂ 6ਵੀਂ ਪੜ੍ਹਦਾ ਸੀ ਜਦੋਂ ਦਾ ਮੈਂ ਇੱਥੇ ਖੜਾ। ਅੱਛਾ, ਜਦੋਂ ਬੰਦੇ ਦਾ ਕੋਈ ਕੰਮ ਚੱਲ ਜਾਂਦਾ ਹੈ ਉਹਦੇ ਪਿੱਛੇ ਬੜੀ ਮਿਹਨਤ ਹੁੰਦੀ ਹੈ। ਖੈਰ ਤੁਹਾਡੀ ਬਹੁਤ ਜ਼ਿਆਦਾ ਮਿਹਨਤ ਹੈ, ਮਾਂ ਬਾਪ ਦੀਆਂ ਦੁਆਵਾਂ ਹੈ। ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿਸੇ ਨੇ ਮਸ਼ਵਰਾ ਨਹੀਂ ਸੀ ਦਿੱਤਾ ਕਿ ਯਾਰ ਇੱਥੋਂ ਨਿਕਲੋ, ਵੱਡਾ ਹੋਟਲ ਲਵੋ, ਥੋੜਾ ਲਸ਼ ਪ੍ਰੋਗਰਾਮ ਕਰੋ? ਸਰ ਸਾਡੀ ਦੂਸਰੀ ਵੀ ਬ੍ਰਾਂਚ ਆ। ਅੱਲਾਹ ਤਾਲਾ ਦੇ ਨਸੀਬਾਂ ਦੀ ਗੱਲ ਹੁੰਦੀ ਨਾ ਬੰਦੇ ਦੀ। ਬਿਲਕੁਲ। ਉਹ ਚੈਨਵਰ ਰੋਡ ਤੇ ਆ। ਅੱਛਾ, ਠੀਕ ਹੈ। ਉਹ ਮਾਸ਼ਾਅੱਲਾ
ਚੈਨਲ ਰੋਡ ਦੇ ਪੰਜਾਬੀ ਟਿੱਕੇ ਵਾਲੇ ਜੀ 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 ਉਹਦੇ ਨਾਲ ਬਿਲਕੁਲ ਆ, ਉੱਥੇ ਇੰਨਾ ਕੰਮ ਨਹੀਂ ਆਇਆ ਸ਼ੁਰੂ ਤੋਂ ਇੱਥੇ ਮਾਸ਼ਾਅੱਲਾ ਅੱਲਾਹ ਤਾਲਾ ਨੇ ਦੇ ਰਿਹਾ। ਤੇ ਇਹ ਹੁਣ ਤੱਕ ਜਿਹੜੀਆਂ ਹੈਗੀਆਂ ਉਹ ਇਹ ਜਿਹੜਾ ਹਲੀਮ ਤੁਸੀਂ ਸੇਲ ਕਰਦੇ ਹੋ ਉਹ ਕਿਸ ਤਰ੍ਹਾਂ ਹੋਮ ਡਿਲੀਵਰੀ ਕਿਸ ਤਰ੍ਹਾਂ ਹੁੰਦੀ ਹੈਗੀ, ਕਿਸ ਤਰ੍ਹਾਂ ਸਾਰਾ ਸਾਧਨ ਸਾਡਾ ਵੀ ਹੋਮ ਡਿਲੀਵਰੀ ਹੋ ਰਹੀ ਹੈ ਅੱਛਾ ਤੇ ਵੈਸੇ ਗਾਹਕ ਕਸਟਮਰ ਆਪ ਹੀ ਲੈ ਕੇ ਜਾਂਦਾ। ਅੱਛਾ ਵੈਸੇ ਕਸਟਮਰ ਜਿਹੜਾ ਉਹ ਆਪ ਲੈ ਕੇ ਜਾਂਦਾ ਜੀ ਜਿਵੇਂ ਇੱਥੇ ਖਾਣੀ ਇੱਥੇ ਖਾਂਦਾ ਫੈ ਤੁਹਾਨੂੰ ਦੱਸਿਆ ਨਾ ਜੁਮੇ ਵਾਲੇ ਦੀ ਫੈਮਿਲੀ ਬਹੁਤ ਰਸ਼ ਹੁੰਦਾ ਜੁਮੇ ਦੇ ਇਤਵਾਰ ਜੀ। ਇੱਕ ਬੰਦੇ ਨੇ ਅਗਰ ਇਹ ਹਲੀਮ ਜਿਹੜਾ ਖਾਣਾ ਹੋਵੇ ਤੇ ਉਹ ਕਿੰਨੇ ਪੈਸੇ ਨਹੀਂ ਖਾ ਸਕਦਾ ਇੱਕ ਬੰਦਾ ਹਲੀਮ ਦੇ ਨਾਲ ਨਾਨ ਜਿਹੜੇ ਆ? ਸਰ ਪਹਿਲੇ ਤੇ ਜਦੋਂ ਮੈਂ ਖੜਾ ਹੋਇਆ ਸੀ ਤੇ ਰੁਪਏ ਦਾ ਨਾਨ ਹੁੰਦਾ ਸੀ 2 ਰੁਪਏ ਦਾ ਅੱਛਾ 5 ਰੁਪਏ 4 ਰੁਪਏ ਦੀ ਪਲੇਟ ਹੁੰਦੀ ਸੀ ਅੱਛਾ ਤੇ ਨਾ ਹੁਣ ਮਾਸ਼ਾਅੱਲਾ 170 ਰੁਪਏ ਦੀ ਪਲੇਟ ਆ 30 ਰੁਪਏ ਦਾ ਨਾਨ ਆ ਰੋਕ ਕਿੰਨਾ ਡਿਫਰੈਂਟ ਹੈ। ਉਹ ਮਹਿੰਗਾਈ ਦੇ ਨਾਲ ਨਾਲ ਫਿਰ ਚੀਜ਼ਾਂ ਵਧ ਗਈਆਂ ਜੀ। ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਆਪਣਾ ਕੀਮਤੀ ਟਾਈਮ ਦਿੱਤਾ ਹੈਗਾ। ਅੱਜ ਹੀ ਮੈਂ ਆਇਆ ਵਾਂ ਤੇ ਅੱਜ ਹੀ ਖਾਧੀ ਹੈ ਤੇ ਮਾਸ਼ਾਅੱਲਾ ਅੱਛੀ ਬਣੀ ਹੋਈ ਹੈ। ਫੈਸਲਾਬਾਦ ਦੀ ਸੁਗਾਤ ਇਹਨੂੰ ਕਹਿ ਲਓ। ਤੇ ਰਿਵਿਊ ਇਹ ਕਿ ਜਿਹੜਾ ਵੀ ਆਵੇ ਫੈਸਲਾਬਾਦ ਸ਼ਹਿਰ ਦੇ ਅੰਦਰ ਕੋਈ ਇਹਨੂੰ ਮਸਟ ਆ ਕੇ ਚੱਖੇ। ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਇਹ ਲਜ਼ੀਜ਼ ਹੈ ਖਾਣੇ ਦੇ ਅੰਦਰ। ਇਹਦੀ ਡਿਫਰੈਂਸ ਮੈਂ ਇਹਦੇ ਵਿੱਚ ਇਹ ਕਹਾਂਗਾ ਕਿ ਜ਼ਾਇਕਾ ਮੇਨ ਚੀਜ਼ ਹੁੰਦੀ ਹੈ, ਤੁਹਾਨੂੰ ਪਤਾ ਹੈ। ਉਸ ਤੋਂ ਬਾਅਦ ਨਾਨ ਜਿਹੜਾ ਇਹਦਾ ਇਹ ਵੀ ਬੜਾ VIP ਔਰ ਜਿਹੜੀ ਇਹਦੇ ਅੰਦਰ ਜਿਹੜੇ ਭਾਈ ਨੇ ਬਣਾਈ ਹੈ ਮੈਂ ਕ੍ਰੈਡਿਟ ਉਹਨੂੰ ਦਿਆਂਗਾ ਕਿਉਂਕਿ ਉਹਨੇ ਬਹੁਤ ਹੀ ਇਹਦੇ ਵਿੱਚ ਲਜ਼ਾਇਕ ਜਿਹੜਾ ਟੇਸਟ ਹੈ ਨਾ ਉਹ ਇਸ ਤਰ੍ਹਾਂ ਰੋਡ ਤੇ ਵੀ ਮਤਲਬ ਕਿ ਤੁਹਾਨੂੰ ਅਵੇਲੇਬਲ ਹੈ। ਇਹ ਨਹੀਂ ਕਿ ਬੜੇ ਬੜੇ ਰੈਸਟੋਰੈਂਟਸ ਜਾਂ ਇੱਧਰ ਉੱਧਰ ਨਹੀਂ, ਮਜ਼ੇਦਾਰ ਹੈ। ਟੇਸਟ ਕਰੋ ਤੇ ਫੈਮਿਲੀਜ਼ ਵੀ ਇੱਥੇ ਆਉਂਦੀਆਂ, ਸਭ ਇੱਥੇ ਹੈ। ਹਾਸ਼ਿਮ ਹਲੀਮ ਹੀ ਹੈ।